ਜਿੱਦਣ 2% ਵਡੇਰਿਆਂ ਦਾ ਤਖਤਾ ਉਲਟਣ ਦਾ 98% ਮਾੜਿਆਂ ਨੇ ਫੈਸਲਾ ਕਰ ਲਿਆ, ਉਹੀ ਤੇ ਇਨਕਲਾਬ ਹੁੰਦਾ ਹੈ। ਤੇ ਗਰੀਬ ਦੇ ਬੱਚੇ ਨੂੰ ਮਾਰ ਦਿੱਤਾ ਹੈ ਤੇ ਇਹਨਾਂ ਵਡੇਰਿਆਂ ਦੇ ਤੇ ਵੱਡਿਆਂ ਦੇ ਕੁੱਤੇ ਵੀ ਖੀਰਾਂ ਖਾਂਦੇ ਨੇ ਤੇ ਇਹਨਾਂ ਕੋਲੋਂ ਖੋਹ ਲਈਏ ਸਾਰਾ ਇਕਤਦਾਰ। ਆਓ ਇਹਨਾਂ ਨਾਲ ਗੱਲ ਕਰਨੇ ਆ ਕਿ ਇਹ ਧਰਨਾ ਕਿਉਂ ਦੇ ਰਹੇ ਨੇ। ਅਸਲਾਮ ਅਲੈਕੁਮ। ਅਸੀਂ ਕਹਿੰਦੇ ਆ ਕਿ ਹੁਣ ਜ਼ਰਾ ਆਪਣੇ ਹੱਕ ਦੀ ਲੜਾਈ ਲੜੀਏ, ਛੱਡ ਕੇ ਬੱਲੇ ਬੱਲੇ ਜਿਨ੍ਹਾਂ ਦੇ ਵਾਸਤੇ ਪੂਰੀ ਕੌਮ ਹਮੇਸ਼ਾ ਜੀਵੇ ਜੀਵੇ ਦੇ ਨਾਰੇ ਮਾਰਦੀ ਰਹੀ ਹੈ, ਉਹਨੇ ਗਰੀਬ ਦੇ ਬੱਚੇ ਨੂੰ ਮਾਰ ਦਿੱਤਾ ਹੈ ਤੇ ਇਹਨਾਂ ਕੋਲੋਂ ਖੋਹ ਲਈਏ ਸਾਰਾ ਇਕਤਦਾਰ। ਨਾ ਉਹ ਬਿੱਲ ਦੇ ਸਕਦਾ ਹੈ, ਨਾ ਰੋਟੀ ਖਾ ਸਕਦਾ, ਨਾ ਦੁੱਧ ਪਿਆ ਸਕਦਾ ਹੈ ਤੇ ਇਹਨਾਂ ਵਡੇਰਿਆਂ ਦੇ ਤੇ ਵੱਡਿਆਂ ਦੇ ਕੁੱਤੇ ਵੀ ਖੀਰਾਂ ਖਾਂਦੇ ਨੇ। ਯਾਰੋ ਬਸ ਕਰੀਏ, ਹੁਣ ਆਪਣੀ ਲੜਾਈ ਲੜੀਏ। ਰੰਧਾਵਾ ਸਾਹਿਬ, ਮੈਂ ਇੱਥੇ ਇਹ ਪੁੱਛਣਾ ਚਾਹ ਰਿਹਾ ਕਿ ਜਦੋਂ ਕਿ ਤੁਹਾਨੂੰ ਪਤਾ ਵਜ਼ੀਰ ਆਜ਼ਮ ਕਾਕੜ ਨੇ ਇਹ ਗੱਲ ਕਹਿਤੀ ਹੈ ਕਿ ਮੈਂ ਬਿੱਲਾਂ ਦਾ ਫੈਸਲਾ IMF ਕੋਲ ਪੁੱਛ ਕੇ ਕਰਾਂਗਾ, ਤੁਸੀਂ ਸਮਝਦੇ ਹੋ ਸਾਡੇ ਇਹ ਜਲੂਸ ਕੱਢਣ ਨਾਲ, ਇਹ ਮਾਮਲਾਤ ਕਰਨ ਨਾਲ ਤੁਹਾਨੂੰ ਕੋਈ ਫਰਕ ਪੈ ਸਕਦਾ ਜਾਂ ਪਾਕਿਸਤਾਨ ਦੇ ਵਿੱਚ ਕੋਈ ਖੁਸ਼ਹਾਲੀ ਆ ਸਕਦੀ ਹੈ? ਜਿੱਦਣ 2% ਵਡੇਰਿਆਂ ਦਾ ਤਖਤਾ ਉਲਟਣ ਦਾ 98% ਮਾੜਿਆਂ ਨੇ ਫੈਸਲਾ ਕਰ ਲਿਆ, ਉਹੀ ਤੇ ਇਨਕਲਾਬ ਹੁੰਦਾ ਹੈ। ਇਹ ਹੋ ਸਕਦਾ ਹੈ ਕਿ 2% ਮੌਜ ਮੇਲੇ ਕਰਨ ਤੇ 98% ਭੁੱਖੇ ਮਰਨ। ਇਹ ਕੌਮ ਜਾਗ ਗਈ ਹੈ ਤੇ ਜਿਹੜੀ ਅਗਲੀ ਵੋਟ ਦੀ ਪਰਚੀ ਹੈ ਨਾ, ਇਹਨਾਂ ਦੇ ਖਿਲਾਫ ਲੋਕਾਂ ਨੇ ਲਿੱਤਰਾਂ ਵਾਂਗਰ ਲਾਣੀ ਹੈ। ਤੁਸੀਂ ਆਪਣਾ ਇਸ ਚੀਜ਼ ਨੂੰ ਮੰਨਦੇ ਹੋ ਕਿ ਇਹ ਜਿਹੜਾ ਤੁਸੀਂ ਵੋਟ ਕਾਸਟ ਕਰਨ ਦੇ ਹੋ, ਇਹ ਸਿਰਫ ਪਾਕਿਸਤਾਨੀ ਆਵਾਮ ਵਾਸਤੇ ਨਹੀਂ ਕਰ ਰਹੇ, ਇਹ ਪਾਕਿਸਤਾਨੀ ਆਵਾਮ ਆਪਣੇ ਵਾਸਤੇ ਵੋਟ ਕਾਸਟ ਨਹੀਂ ਕਰ ਰਹੀ, ਇਹ IMF ਵਾਸਤੇ ਕਰ ਰਹੇ ਹੋ? ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਮੈਂ ਕਹਿੰਦਾ ਜੀ ਰੈਫਰੈਂਡਮ ਹੋ ਗਿਆ ਹੈ, ਕੌਮ ਨੇ ਫੈਸਲਾ ਕਰਤਾ ਹੈ, ਅਸੀਂ ਨਾ ਚੋਰਾਂ ਨਾਲ ਟੁਰਨਾ ਤੇ ਨਾ ਚੋਰਾਂ ਨੂੰ ਮੰਨਣਾ ਹੈ। ਕੌਮ ਖਲੋ ਗਈ ਹੈ ਹੁਣ, ਔਰ ਇਨਸ਼ਾਅੱਲਾ ਇਹ ਕੌਮ ਇਹ ਫੈਸਲਾ ਕਰਕੇ ਵਹਾਏਗੀ ਕਿ ਪਾਕਿਸਤਾਨ ਸਾਡਾ ਹੈ, ਨਾ ਅਮਰੀਕਾ ਦਾ ਹੈ, ਨਾ IMF ਦਾ ਹੈ, ਨਾ ਕਿਸੇ ਅੰਗਰੇਜ਼ ਦੇ ਯਾਰ ਦਾ ਹੈ। ਅਸੀਂ ਤਾਂ ਨਾਰਾ ਮਾਰਨੇ ਆ ਕਿ ਦੂਰ ਹਟੋ ਸਰਮਾयादारों, दूर हटो जागीरदारों, दूर हटो अंग्रेज के यारो, पाकिस्तान हमारा है। ਰੰਧਾਵਾ ਸਾਹਿਬ, ਅਗਰ ਜਮਾਤ ਇਸਲਾਮੀ ਇਕਤਦਾਰ ਵਿੱਚ ਆ ਜਾਂਦੀ ਹੈ ਤੇ ਕੀ ਤੁਸੀਂ ਐਸਟੈਬਲਿਸ਼ਮੈਂਟ ਦੇ ਨਾਲ ਨਹੀਂ ਰਲੋਗੇ? ਸਟੈਬਲਿਸ਼ਮੈਂਟ ਕੌਣ ਹੈ? ਇਹ ਜਿਹੜੇ ਉਹਦੇ ਦਰ ਤੇ ਜਾ ਕੇ ਸਜਦੇ ਕਰਦੇ ਨੇ, ਬੇੜਾ ਗਰਕ ਤੇ ਇਹਨਾਂ ਨੇ ਕੀਤਾ ਹੈ। ਲੋਕ ਇਹਨਾਂ ਨੂੰ ਵੋਟ ਦਿੰਦੇ ਨੇ, ਤੁਸੀਂ ਹੁਕੂਮਤ ਚਾਹੋ, ਇਹ ਜਾ ਕੇ ਕਦੀ ਅਮਰੀਕਾ ਨੂੰ ਕਦੀ ਅਫਰੀਕਾ ਨੂੰ ਸਲਾਮਾਂ ਕਰਦੇ ਨੇ। ਮੈਂ ਹੀ ਪੁੱਛਣਾ ਚਾਹ ਰਿਹਾ, ਤੁਸੀਂ ਦੇਖੋ ਇਹਨਾਂ ਕੋਲ ਨਾ ਪਾਲਿਸੀ ਹੈ, ਨਾ ਇਹਨਾਂ ਦੀ ਖੋਪੜੀ 'ਚ ਕੋਈ ਅਕਲ ਹੈ। ਇਹਨਾਂ ਨੂੰ ਇੱਕੋ ਹੀ ਪਤਾ ਹੈ 20% ਕਿੱਥੋਂ ਲੈਣਾ ਹੈ ਤੇ ਪੁੱਤਰ ਨੂੰ ਕਿੱਥੇ ਇੰਗਲੈਂਡ ਸੈੱਟ ਕਰਾਉਣਾ ਹੈ। ਇਹਨਾਂ ਨੇ ਕਦੀ ਗਰੀਬ ਦਾ ਨਹੀਂ ਸੋਚਿਆ। इस्लामी मेरी जान जमाते इस्लामी मेरी जान जमाते इस्लामी सिराजुल हक कदम बढ़ाओ, हम तुम्हारे साथ हैं। सिराजुल हक कदम बढ़ाओ, हम तुम्हारे साथ हैं। सिराजुल हक कदम बढ़ाओ, हम तुम्हारे साथ हैं। हम तुम्हारे साथ हैं। जिंदाबाद। ਰੰਧਾਵਾ ਸਾਹਿਬ, ਆਵਾਮ ਤੁਹਾਡੇ ਕੋਲ ਪੁੱਛਣਾ ਚਾਹ ਰਹੀ ਹੈ ਕਿ ਤੁਸੀਂ ਕੱਲ ਨੂੰ ਐਸਟੈਬਲਿਸ਼ਮੈਂਟ ਦੇ ਨਾਲ ਰਲੋਗੇ ਜਾਂ ਇਹਦੇ ਨਾਲ ਤੁਸੀਂ ਇਹਦੇ ਅਗੇਂਸਟ ਜਾਓਗੇ? ਆਵਾਮ ਤਾਂ ਸਾਨੂੰ ਬੜੀ ਚੰਗੀ ਤਰ੍ਹਾਂ ਜਾਣਦੀ ਹੈ। ਤੁਸੀਂ ਅਸਲ 'ਚ ਪੁੱਛਣਾ ਚਾਹੁੰਦੇ ਹੋ ਜਮਾਤ ਇਸਲਾਮੀ ਦੀ ਤਰੀਹ ਹੈ ਕਿ ਪਾਕਿਸਤਾਨ ਬਚਾਉਣ ਲਈ ਕੁਰਬਾਨੀਆਂ ਅਸੀਂ ਦਿੱਤੀਆਂ, ਪਾਕਿਸਤਾਨ 'ਚ ਆਵਾਮ ਦੀ ਖਿਦਮਤ ਲਈ ਕੋਸ਼ਿਸ਼ਾਂ ਅਸੀਂ ਕੀਤੀਆਂ, ਲੋਕਾਂ ਦੇ ਹੱਕ ਦੀ ਜੰਗ ਅਸੀਂ ਲੜੀ। ਅਸੀਂ ਕੋਈ ਪਪਟ ਨਹੀਂ ਹੈ, ਕਿਸੇ ਦੇ ਬੱਚੇ ਜਮੂਰੇ ਨਹੀਂ ਕਿ ਜਿਹੜੇ ਜਿਹਨੂੰ ਕੋਈ ਗਮਲੇ 'ਚ ਪਾਲੇ ਤੇ ਲੈ ਕੇ ਆਵੇ। ਅਸੀਂ ਆਵਾਮ 'ਚੋਂ ਹਾਂ, ਆਵਾਮ ਸਾਡੇ ਨਾਲ ਹੈ, ਅਸੀਂ ਆਵਾਮ ਹਾਂ।